ਅੰਮੀ ਜੀ ਇੱਕ ਸੀ ਬਜ਼ੁਰਗ, ਅੱਛਾ ਜੀ। ਉਹ ਨਾ ਇੱਕ ਦਰਖਤ ਥੱਲੇ ਬੈਠਦਾ ਸੀਗਾ। ਘਰ ਸੀ ਪਿੱਛੇ ਤੇ ਸਾਹਮਣੇ, ਘਰ ਦੇ ਸਾਹਮਣੇ ਨਾ ਦਰਖਤ ਲੱਗਾ ਹੋਇਆ ਸੀ, ਗੂੜੀ ਛਾਂ ਸੀਗੀ ਤੇ ਪੁਰਾਣਾ ਦਰਖਤ ਸੀ ਤੇ ਬਜ਼ੁਰਗ ਵੀ ਕੋਈ ਪੁਰਾਣਾ ਸੀਗਾ। ਤੇ ਉਹਨੇ ਦਰਖਤ ਥੱਲੇ ਬੈਠਣਾ ਤੇ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ ਕਿ ਯਾ ਅੱਲਾਹ ਤੇਰਾ ਸ਼ੁਕਰ ਆ, ਯਾ ਅੱਲਾਹ ਤੇਰਾ ਸ਼ੁਕਰ ਆ। ਉਹ ਕਿਤੇ ਉਹਦਾ ਮੁੰਡਾ ਸੀ, ਵੱਡਾ ਹੋਇਆ, ਬਾਹਰ ਗਿਆ ਜਾਂ ਕੰਮ ਸ਼ਮ ਚੰਗਾ ਕੀਤਾ, ਪੈਸਾ ਧੇਲਾ ਚੰਗਾ ਆ ਗਿਆ। ਹਾਂਜੀ। ਤੇ ਉਹ ਕਹਿੰਦਾ ਕਿ ਬਾਬਾ ਜੀ ਜਾਂ ਅੱਬਾ ਜੀ ਇਹ ਦਰਖਤ ਵੱਢ ਦਈਏ ਹੁਣ। ਉਹ ਕਹਿੰਦਾ ਪੁੱਤਰ ਇਹ ਦਰਖਤ ਨਾ ਵੱਢੀ। ਉਹ ਕਹਿੰਦਾ ਲੈ ਅੱਬਾ ਇਹ ਸਾਡੀ ਬਿਸਤੀ ਆ, ਲੋਕੀ ਕਹਿੰਦੇ ਆ ਕਿ ਸਾਡਾ ਤੁਹਾਡਾ ਬਾਬਾ ਜਿਹੜਾ ਆ ਉਹ ਬਾਹਰ ਦਰਖਤ ਥੱਲੇ ਬੈਠਾ ਰਹਿੰਦਾ ਤੇ ਤੁਸੀਂ ਏਸੀਆਂ ਥੱਲੇ ਬੈਠਦੇ ਆ। ਬਾਬਾ ਜੀ ਮੈਂ ਤੁਹਾਨੂੰ ਨਾ ਕਮਰਾ ਬਣਾ ਕੇ ਦਿੱਤਾ, ਏਸੀ ਲਵਾ ਕੇ ਦਿੱਤਾ ਆ। ਅੱਛਾ। ਤੁਸੀਂ ਉੱਥੇ ਬੈਠਿਆ ਕਰੋ, ਇਹ ਦਰਖਤ ਵੱਢ ਦਿੰਦੇ ਆ, ਤੁਸੀਂ ਹਟਣਾ ਨਹੀਂ ਹੈਗਾ ਇਹਦੇ ਥੱਲੇੋਂ ਬੈਠਣੋਂ ਨਹੀਂ। ਹਾਂਜੀ ਹਾਂਜੀ। ਉਹ ਕਹਿੰਦਾ ਬਾਬਾ ਕਹਿੰਦਾ ਨਾ ਪੁੱਤਰ ਇਹ ਦਰਖਤ ਨਾ ਵੱਢੀ ਮੇਰਾ ਪੁੱਤ। ਹਾਂਜੀ ਹਾਂਜੀ। ਉਹ ਖੈਰ ਮੁੰਡੇ ਨੇ ਦੇਖਿਆ ਕਿ ਬਾਬਾ ਤੇ ਹਟਦਾ ਨਹੀਂ ਹੈਗਾ, ਰੋਜ਼ਾਨਾ ਦਰਖਤ ਥੱਲੇ ਜਾ ਕੇ ਬੈਠਾ ਰਹਿੰਦਾ। ਹਾਂਜੀ। ਉਹ ਇੱਕ ਦਿਨ ਬਜ਼ੁਰਗ ਖਾਣ ਗਏ ਘਰ ਰੋਟੀ। ਹਾਂਜੀ। ਉਹਨੇ ਫੜਿਆ ਬੰਦੇ 2-4 ਨਾਲ ਲੈ ਤੇ ਦਰਖਤ ਵੱਢ ਦਿੱਤਾ। ਚਲੋ ਹੁਣ ਦਰਖਤ ਵੱਢ ਦਿੱਤਾ ਤੇ ਬਜ਼ੁਰਗ ਬਾਹਰ ਆ ਕੇ ਦੇਖਦੇ ਆ ਤੇ ਨਾਲ ਅੱਖਾਂ ਚੋਂ ਪਾਣੀ ਜਾਂਦਾ, ਕਹਿੰਦੇ ਓਹੋ ਪੋਤੇ ਤੂੰ ਚੰਗਾ ਨਹੀਂ ਕੀਤਾ। ਚੰਗਾ ਨਹੀਂ ਕੀਤਾ। ਉਹ ਕਹਿੰਦਾ ਬਾਬਾ ਕੋਈ ਨਹੀਂ ਖੈਰ ਆ, ਤੈਨੂੰ ਠੰਡਕ ਹੀ ਚਾਹੀਦੀ ਆ, ਠੰਡੀ ਛਾਂ ਇਹਦੀ ਆ ਤੇ ਏਸੀ ਇਸ ਤੋਂ ਵੀ ਠੰਡਾ। ਤੁਹਾਨੂੰ ਕੀ ਪਤਾ, ਸਾਨੂੰ ਪਤਾ ਕਿ ਏਸੀ ਦਾ ਕੀ ਮਜ਼ਾ, ਦਰਖਤਾਂ ਦਾ ਉਹ ਮਜ਼ਾ ਨਹੀਂ ਹੈਗਾ। ਬਾਬਾ ਕਹਿੰਦਾ ਪੁੱਤ ਦਰਖਤ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਕਿ ਮੇਰੇ ਕੋਲ ਇੱਥੇ ਕੋਈ ਲੰਘਦਾ ਵੜਦਾ ਆ ਜਾਂਦਾ ਸੀਗਾ, ਬਹਿ ਜਾਂਦਾ ਸੀ ਇੱਥੇ, ਦਰਖਤ ਤੇ ਪਰਿੰਦੇ ਸੀਗੇ ਉਹ ਬੈਠਦੇ ਸੀਗੇ, ਉਹਨਾਂ ਦੀਆਂ ਆਵਾਜ਼ਾਂ ਸੁਣਦਾ ਰਹਿੰਦਾ ਸੀ। ਜੇ ਮੈਂ ਇਕੱਲਾ ਹੁੰਦਾ ਸੀ ਤੇ ਚਲੋ ਉਹਨਾਂ ਦੀਆਂ ਆਵਾਜ਼ਾਂ ਸੁਣਦਾ ਸੀ, ਮੈਨੂੰ ਤਨਹਾਈ ਮਹਿਸੂਸ ਨਹੀਂ ਸੀ ਹੁੰਦੀ। ਤੇ ਪੁੱਤ ਤੁਸੀਂ ਕਦੀ ਇੱਧਰ ਹੁੰਨੇ ਕਦੀ ਇੱਧਰ ਹੁੰਨੇ, ਕੱਲ ਨੂੰ ਫੇਰ ਤੂੰ ਕੰਮ ਤੇ ਚੱਲ ਜਾਣਾ, ਮੈਂ ਇਕੱਲਾ ਰਹਿ ਜਾਣਾ, ਮੇਰਾ ਇਕੱਲਾ ਰਹਿ ਜਾਣਾ ਇੱਥੇ ਮੇਰੇ ਕੋਲ 2-4। ਉਹਨੂੰ ਫੇਰ ਵੀ ਸਮਝ ਨਹੀਂ ਆਈ, ਉਹਨੇ ਇਹ ਨਹੀਂ ਸੋਚਿਆ ਕਿ ਚਲੋ ਕੋਈ ਹੋਰ ਜਗ੍ਹਾ ਤੇ ਦਰਖਤ ਹੈਗੇ ਉੱਥੇ ਬਜ਼ੁਰਗ ਨੂੰ ਲੈ ਕੇ ਤੇ ਛੱਡਿਆ ਆਇਆ ਕਰਾਂ, ਫਿਰ ਲੈ ਆਇਆ ਕਰਾਂ, ਜਾਂ ਇਹਦੇ ਯਾਰਾਂ ਦੋਸਤਾਂ ਨੂੰ ਵੀ ਨਾਲ ਬਿਠਾਵਾਂ। ਉਹਨੇ ਕਿਹਾ ਬਹਿ ਜਾ ਬਾਬਾ ਤੂੰ, ਤੈਨੂੰ ਕੀ ਪਤਾ, ਤੈਨੂੰ ਖਿਦਮਤ ਹੀ ਚਾਹੀਦੀ ਹੈ ਨਾ। ਉਹਨੇ ਉਹਨੂੰ ਏਸੀ ਉਸੀ ਲਾਇਆ, ਕਮਰਾ ਚੰਗਾ ਬਣਾ ਕੇ ਦਿੱਤਾ। ਹਾਂਜੀ। ਤੇ ਉਹ ਕੁਛ 10-15-20 ਦਿਨ ਜਾਂ ਮਹੀਨਾ ਗੁਜ਼ਰਿਆ ਤੇ ਬਜ਼ੁਰਗ ਫੌਤ ਹੋ ਗਏ। ਅੱਛਾ। ਹੁਣ ਗੱਲ ਕਿੱਦਾਂ, ਉਹ ਬਾਅਦ ਦੇ ਵਿੱਚ ਨਾ ਬੰਦਾ ਪਛਤਾਵੇ ਰੋਵੇ। ਕਿਸੇ ਨੇ ਪੁੱਛਿਆ ਕਿ ਰੋਂਦਾ ਕਾਤੇ ਆ, ਉਹਨੇ ਕਿਹਾ ਬਜ਼ੁਰਗ ਦੇ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਬਾਬਾ ਜੀ ਨੂੰ ਘਰ ਬੁਲਾਉਣ ਵਾਲਾ ਕੋਈ ਨਹੀਂ ਸੀਗਾ ਹੈਗਾ। ਦਰਖਤ ਇਹ ਸੀਗਾ ਕਿ ਦਰਖਤ ਦੇ ਥੱਲੇ ਬੈਠਦਾ ਸੀ, ਆਂਦੇ ਜਾਂਦੇ ਲੋਕੀ ਉਹਦਾ ਹਾਲ ਚਾਲ ਪੁੱਛਦੇ ਸੀਗੇ, ਉਹ ਦੁਨੀਆਦਾਰੀ ਦੇਖਦਾ ਸੀ। ਤੇ ਗੱਲ ਕਰਨ ਦਾ ਮਕਸਦ ਅਸੀਂ ਬਜ਼ੁਰਗਾਂ ਨੂੰ ਸਹੂਲੀਅਤ ਬਥੇਰੀ ਦਿੰਨੇ ਆ। ਅਸੀਂ ਕਹਿੰਦੇ ਜੀ ਅਸੀਂ ਤਾਂ ਬਹੁਤ ਵੱਡਾ ਕੰਮ ਕਰਤਾ, ਬਜ਼ੁਰਗਾਂ ਨੂੰ ਏਸੀ ਲਵਾਤੇ, ਇਹ ਕਰਤਾ ਉਹ ਕਰਤਾ, ਅਸੀਂ ਚੰਗਾ ਘਰ ਬਣਾਤਾ। ਬਜ਼ੁਰਗਾਂ ਨੂੰ ਚੰਗਾ ਘਰ ਨਹੀਂ ਚਾਹੀਦਾ, ਬਜ਼ੁਰਗਾਂ ਨੂੰ ਏਸੀ ਨਹੀਂ ਚਾਹੀਦਾ, ਉਹਨਾਂ ਵਾਸਤੇ ਤੁਸੀਂ ਸਾਰਾ ਕੁਛ ਆ। ਉਹਨਾਂ ਨੂੰ 10 ਮਿੰਟ ਟਾਈਮ ਦਿਓ, ਉਹਨਾਂ ਨੂੰ ਬਾਹਰ ਲੈ ਕੇ ਫਿਰੋ ਤੁਰੋ, ਉਹਨਾਂ ਨੂੰ ਉਹਨਾਂ ਦੇ ਦੋਸਤਾਂ ਨਾਲ, ਉਹਨਾਂ ਦੇ ਭਰਾਵਾਂ ਨਾਲ, ਉਹਨਾਂ ਦੇ ਰਿਸ਼ਤੇਦਾਰਾਂ ਨਾਲ ਮਿਲਾਓ, ਉਹਨਾਂ ਦਾ ਦਿਲ ਖੁਸ਼ ਹੋਵੇ। ਉਹਨਾਂ ਨੇ ਕਿਹੜੇ ਆ ਕੋਈ ਟਿਕਟੋਕ ਦੇਖਣੇ, ਗਾਣੇ ਸੁਣਨੇ, ਫਿਲਮਾਂ ਦੇਖਣੀਆਂ, ਉਹਨਾਂ ਵਾਸਤੇ ਤੇ ਸਾਰੀ ਇੰਟਰਟੇਨਮੈਂਟ ਤੁਸੀਂ ਹੋ। ਤੇ ਕੱਲਾ ਬਜ਼ੁਰਗ, ਉਹ ਕਹਿੰਦੇ ਹੁੰਦੇ ਅੰਮੀ ਕੋਈ ਜਾਨਵਰ ਵੀ ਇੱਕ ਖੁੱਡੇ 'ਚ ਤਾੜ ਦਿਓ ਨਾ, ਉਹਦਾ ਵੀ ਖੁੱਡਾ ਖੋਲੋ ਤੇ ਉਹ ਵੀ ਘੁੰਮ ਜਾਂਦਾ ਕਿ ਮੈਂ ਕਿੱਧਰ ਨੂੰ ਜਾਣਾ ਹੈ। ਤੇ ਵੀਡੀਓ ਸਾਡੀ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।